ਟੋਇੰਗ ਉਹ ਵੀ ਨਾਨ ਕੰਸੈਂਸ਼ੂਅਲ ਟੋਇੰਗ ਇਹ ਕਿੱਦਾਂ ਹੁੰਦੀ ਏ? ਇਹ ਇਦਾਂ ਦਾ ਹੈਗਾ ਇਵੈਂਟ ਕਿ ਜਦੋਂ ਤੁਸੀਂ ਨਹੀਂ ਹੋਇਆ ਹੁੰਦਾ ਤੁਹਾਡੇ ਨਾਲ ਤੇ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਇਹ ਇੰਡਸਟਰੀ 'ਚ ਬਹੁਤ ਸਾਰੇ ਕਰੈਕਟਰ ਜਿਹੜੇ ਨੇ ਡਾਰਕ ਕਰੈਕਟਰ ਨੇ ਤੇ ਪਰ ਜਦੋਂ ਇੱਕ ਵਾਰੀ ਤੁਹਾਡੇ ਨਾਲ ਹੋ ਜਾਂਦਾ ਹੈ ਤੇ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਭਈ ਕੰਮ ਜਿਹੜਾ ਹੈ ਉਹ ਬਹੁਤ ਜ਼ਿਆਦਾ ਇਸ ਪਾਸੇ ਜਿਹੜਾ ਹੈ ਹੱਥ ਤੋਂ ਨਿਕਲਿਆ ਹੈ। ਮੇਰੇ ਨਾਲ ਤੇ ਇੰਨਾ ਹੋਇਆ ਕਿ ਜਦੋਂ ਮੇਰਾ ਐਕਸੀਡੈਂਟ ਹੋਇਆ ਤੇ ਮੈਂ ਆਪਣਾ ਟੋ ਕੰਪਨੀ ਬੁਲਾਈ। ਉਹ ਜਿਹੜਾ ਪੁਲਿਸ ਆਫੀਸਰ ਸੀਗਾ ਉਹਨੇ ਕਿਹਾ ਨਹੀਂ ਹਾਲੀ ਮੈਂ ਇਹਦੇ ਤੇ ਰਿਪੋਰਟ ਕਰ ਰਿਹਾ, ਤੇਰੀ ਟੋ ਕੰਪਨੀ ਨੂੰ ਕਹੋ ਵੇਟ ਕਰੇ। ਉਹ ਆਫਕੋਰਸ ਉਹਨੇ ਅੱਧਾ ਘੰਟਾ ਵੇਟ ਕੀਤਾ ਤੇ ਉਹਦੇ ਬਾਅਦ ਕਿਹਾ ਜੀ ਅਸੀਂ ਚੱਲੇ ਹਾਂ। ਤੇ ਉਹਦੇ ਬਾਅਦ ਜਿੱਦਾਂ ਉਹ ਗਏ ਨੇ ਤੇ ਨਾਲ ਹੀ ਉਹਨੇ ਕਿਹਾ ਜੀ ਹੁਣ ਤੁਸੀਂ ਚਕਾਓ ਕਿਉਂਕਿ ਇਹ ਜਿਹੜਾ ਤੁਹਾਡਾ ਯੂਨਿਟ ਆ ਇਹ ਟ੍ਰੈਫਿਕ ਨੂੰ ਬਲੌਕ ਕਰ ਰਿਹਾ। ਜਦ ਮੈਂ ਚਕਾਉਣ ਲੱਗਾ 5 ਮਿੰਟਾਂ 'ਚ ਉਹ ਟੋ ਕੰਪਨੀ ਵਾਲਾ ਆ ਗਿਆ ਤੇ ਉਹਨੂੰ ਮੈਂ ਕਿਹਾ ਬਈ ਤੂੰ ਕੌਣ ਆ? ਕਹਿੰਦਾ ਮੈਂ ਪੁਲਿਸ ਦੇ ਨਾਲ ਆ। ਅੱਛਾ। ਕੋਈ ਪੁਲਿਸ ਦੀ ਤੇਰੇ ਤੇ ਸਟicker ਨਹੀਂ ਲੱਗਿਆ, ਤੂੰ ਕਿੱਦਾਂ ਪੁਲਿਸ ਦਾ? ਨਹੀਂ ਮੈਂ ਪੁਲਿਸ ਦੇ ਨਾਲ। ਮੈਂ ਕਿਹਾ ਠੀਕ ਹੈ, ਇਹਨੂੰ ਤੂੰ ਸਿਰਫ ਇਹ ਕਰਕੇ ਇਹਨੂੰ ਤੂੰ ਇਧਰੋਂ ਟੋ ਕਰਕੇ ਨਾ ਸਿਰਫ ਐਗਜ਼ਿਟ ਤੇ ਕੱਢ ਕੇ ਕਿਸੇ ਵੀ ਪਾਰਕਿੰਗ ਲਾਟ ਤੇ ਖੜਾ ਕਰ। ਉਹਨੇ ਉਹੀ ਕੀਤਾ ਤੇ ਜਦੋਂ ਉਹਨੇ ਖੜਾ ਕਰ ਦਿੱਤਾ ਉਹਨੇ ਬਿੱਲ ਦਿੱਤਾ ਤੇ ਉਹਦਾ ਬਿੱਲ ਦੇਖਣ ਵਾਲਾ ਸੀਗਾ, ਬਹੁਤ ਉਹਨੇ ਖਿੱਚ ਕੇ ਬਿੱਲ ਆਇਆ ਸੀਗਾ ਤੇ ਇਹ ਫਿਰ ਦੇਣਾ ਪਿਆ। ਸਾਡੇ ਕੋਲ ਚੁਆਇਸ ਨਹੀਂ ਸੀਗੀ ਪਰ ਗੁੱਡ ਥਿੰਗ ਇਹ ਸੀ ਕਿ ਅਸੀਂ ਵੀਡੀਓ ਬਣਾ ਲਈ, ਅਸੀਂ ਉਹਦੀ ਗੱਲਾਂ ਰਿਕਾਰਡ ਕਰ ਲਈਆਂ, ਅਸੀਂ ਪਿਕਚਰ ਬਣਾ ਲਈਆਂ। ਉਹਦੇ ਨਾਲ ਸਾਨੂੰ ਥੋੜਾ ਬਹੁਤ ਸੁਣਵਾਈ ਹੋ ਗਈ। ਇਹਦੇ ਤੋਂ ਬਚਣ ਦਾ ਕੋਈ ਤਰੀਕਾ ਕੋ ਹਰਬਾ ਹੋਵੇ ਉਹਦੇ ਜ਼ਰਾ ਦੱਸੋ ਜੀ। ਬਿਲਕੁਲ, ਜਿਹੜੀ ਸਭ ਤੋਂ ਪਹਿਲੀ ਚੀਜ਼ ਆ ਜਿਹਨੂੰ ਵਰਡ ਆਪਾਂ ਯੂਜ਼ ਕੀਤਾ ਨਾ ਕਿ ਜਿਹੜੀ ਮਤਲਬ ਧੱਕੇ ਨਾਲ ਤੁਹਾਨੂੰ ਟੋਇੰਗ ਕਰਾਈ ਜਾਂਦੀ ਆ, ਉਹਦਾ ਜਦੋਂ ਵੀ ਤੁਸੀਂ ਪੇਪਰ ਸਾਈਨ ਕਰੋ ਨਾ ਉਹਦੇ ਤੇ ਪੜ੍ਹ ਲਓ ਕਿ ਕਿਧਰੇ ਇਹ ਨਾ ਲਿਖਿਆ ਕਿ ਕੰਸੈਂਸ਼ੂਅਲ ਟੋਇੰਗ ਹੋ ਰਹੀ ਹੈ, ਮੇਰੀ ਕੰਸੈਂਟ ਆ। ਉਹ ਕੰਸੈਂਟ ਨਹੀਂ ਤੁਸੀਂ ਸਾਈਨ ਕਰਨੀ। ਤੁਸੀਂ ਕਹਿਣਾ ਕਿ ਯਾਰ ਮੈਨੂੰ ਪ੍ਰੈਸ਼ਰ ਦੇ ਕੇ ਚਕਾਇਆ ਗਿਆ ਤੇ ਮੈਨੂੰ ਕਿਹਾ ਗਿਆ ਕਿ ਜਿਹੜੀ ਵੀ ਰੀਜ਼ਨ ਆ ਮਤਲਬ ਧੱਕੇ ਨਾਲ ਮੇਰਾ ਇਕਵਿਪਮੈਂਟ ਜਿਹੜਾ ਉਹ ਟੋ ਕਰਾਇਆ ਗਿਆ। ਉਹਦੇ 'ਚ ਵੀਡੀਓ ਬਣਾਓ, ਪਿਕਚਰਾਂ ਬਣਾਓ, ਇਵੈਂਟ ਬਣਾਓ ਤੇ ਜਿੰਨਾ ਟੋਇੰਗ ਕੰਪਨੀ ਦੇ ਬੰਦੇ ਆਏ ਨੇ, ਕਿਸ ਟਾਈਮ ਤੇ ਆਏ ਨੇ, ਕਿੰਨੇ ਬੰਦੇ ਹੈਗੇ, ਕਿੰਨਾ ਇਕਵਿਪਮੈਂਟ ਲੈ ਕੇ ਆਏ ਨੇ, ਉਹਨਾਂ ਦੀ ਸਾਰੀ ਡਾਕੂਮੈਂਟੇਸ਼ਨ ਲਿਖਣੀ ਚਾਹੀਦੀ ਆ। ਤੇ ਜਦੋਂ ਪਿਕਚਰਾਂ ਖਿੱਚੋ ਤਾਂ ਮੇਕ ਸ਼ੋਰ ਕਰੋ ਕਿ ਤੁਹਾਡਾ ਜੀਓ ਲੋਕੇਸ਼ਨ ਆਨ ਹੋਏ ਤੇ ਡੇਟ ਐਂਡ ਟਾਈਮ ਆਨ ਹੋਏ ਤਾਂ ਕਿ ਤੁਸੀਂ ਉਹਦੇ ਨਾਲ ਸਟੈਂਪ ਕਰ ਸਕੋ ਕਿ ਮੇਰੀ ਪਿਕਚਰਾਂ ਇਸ ਟਾਈਮ ਦੀ ਨੇ ਤੇ ਇਹ ਲੋਕੇਸ਼ਨ ਦੀਆਂ। ਮੈਂ ਇਹ ਪੁੱਛਣਾ ਚਾਹੁੰਦਾ ਆ ਕਿ ਅਜੋਕੇ ਵੇਲੇ ਦੇ ਵਿੱਚ ਕੋਈ ਐਸਾ ਟੋਟਕਾ, ਕੋਈ ਐਸਾ ਤਰੀਕਾ ਜਿਹੜਾ ਫਾਇਦਾਮੰਦ ਹੋ ਸਕੇ ਨਵੀਆਂ ਕੰਪਨੀਆਂ ਖੋਲਣ ਵਾਲੇ ਜਿਹੜੇ ਵੀਰ ਨੇ ਜਾਂ ਭੈਣ ਭਰਾ ਨੇ, ਇਹਨਾਂ ਵਾਸਤੇ ਕੋਈ ਇਸ ਬਾਰੇ ਟਿਪਸ ਹੈ ਨੇ ਤੇ ਇਹ ਜ਼ਰਾ ਭਲਾ ਦੇ ਕਰੋ ਜੀ। ਦੇਖੋ ਹੁਣ ਜਿਹੜਾ ਨਾ ਬਿਜ਼ਨਸ ਡੇਲੀ ਤੌਰ ਤੇ ਇੰਪਰੂਵ ਕਰ ਰਿਹਾ, ਤੁਸੀਂ ਬਿਲਕੁਲ ਠੀਕ ਕਰ ਰਹੇ ਹੋ। ਇੱਕ ਤੇ ਰੈਗੂਲਰ ਪ੍ਰੋਸੈਸ ਹੈਗਾ, ਤੁਸੀਂ ਟਰੱਕ ਲੱਭਣਾ, ਤੁਸੀਂ ਡਰਾਈਵਰ ਆਪਣਾ ਅਪਰੂਵਲ ਲੈਣਾ, ਤੁਸੀਂ ਕੰਪਨੀ ਖੋਲਣੀ, ਉਹ ਬਿਲਕੁਲ ਠੀਕ ਕਹਿ ਰਹੇ ਹੋ। ਪਰ ਉਹਦੇ ਬਾਅਦ ਥੋੜੀ ਜਿਹੀ ਚੀਜ਼ਾਂ ਹੋਰ ਐਡ ਹੋ ਗਈਆਂ, ਟੈਕਨੋਲੋਜੀ ਐਡ ਹੋ ਗਈ ਆ। ਜਿਵੇਂ ਹੁਣ ਜਿਹੜੀ ਕੰਪਨੀ ਹੈ DAT ਜਿਹਨੂੰ ਲੋਡ ਬੋਰਡ ਕਹਿੰਦੇ ਹੋ, ਉਹਨਾਂ ਨੇ ਹੁਣ ਅਥਾਰਟੀ ਲੈਣ ਵਾਸਤੇ ਵੀ ਆਪਣਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ। ਉਹਦਾ ਨਾਮ ਹੈ ਕੋਪਾਇਲਟ। ਟੋਟਲ ਉਹਦੀ ਪ੍ਰਾਈਸ ਆ $399। ਜੋ ਤੁਸੀਂ ਪ੍ਰੋਗਰਾਮ ਲੈ ਲੈਂਦੇ ਹੋ ਤੇ ਉਹ ਤੁਹਾਡੀ ਪੂਰੀ ਹੈਲਪ ਕਰਦੇ ਨੇ ਅਥਾਰਟੀਆਂ ਲੈਣ ਚ, ਪੇਪਰ ਵਰਕ ਕਰਨ ਚ, ਉਹਦੇ ਚ ਪੂਰਾ ਪ੍ਰੋਸੈਸ ਕਰਦੇ ਨੇ। ਉਹ ਇੱਕ ਬਹੁਤ ਵਧੀਆ ਚੀਜ਼ ਹੈ। ਤੁਸੀਂ ਸਮਾਨ ਲਓ, ਇਕਵਿਪਮੈਂਟ ਲਓ ਤੇ ਰਾਈਟ ਅਵੇ ਬਿਜ਼ਨਸ ਸ਼ੁਰੂ ਕਰੋ ਤੇ ਜਿੰਨੀ ਜਲਦੀ ਇਨਕਮ ਆਣੀ ਸ਼ੁਰੂ ਹੋ ਜਾਏ ਫਿਰ ਆਪਣੇ ਆਪ ਨੂੰ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰੋ। 6 ਮਹੀਨੇ, ਸਾਲ, 2 ਸਾਲ ਦੇ ਅੰਦਰ। ਹੁਣ ਸਾਡੇ ਕੋਲ ਬਹੁਤ ਐਗਜ਼ਾਮਪਲਾਂ ਨੇ, ਤੁਸੀਂ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ। ਬਹੁਤ ਇਦਾਂ ਦੇ ਵੀਰ ਨੇ ਜਿਨ੍ਹਾਂ ਨੇ ਇੱਕ ਟਰੱਕ ਲੈ ਕੇ ਅੱਜ ਸਾਲ ਤੋਂ ਪਹਿਲਾਂ ਉਹਨੇ 2 3 4 ਕਰ ਲਏ। ਸੁਣਿਆ ਆ USA ਟਰੱਕ ਸੇਲ ਦਾ ਜਿਹੜਾ ਇੰਨੇ ਟਰੱਕਾਂ ਦੀਆਂ ਪ੍ਰਾਈਸਿਸ ਨੇ ਜਿਹੜੀਆਂ ਮੁੱਲ ਆ ਜਿਹੜਾ ਉਹ ਡਾਊਨ ਕਰ ਦਿੱਤਾ ਹੈ। ਵਾਕਈ ਕੀਤਾ ਕਿ ਗੱਲਾਂ ਹੀ ਬਣੀਆਂ? ਜੀ ਬਿਲਕੁਲ ਠੀਕ ਕਹਿ ਰਹੇ ਹੋ। ਇੰਡਸਟਰੀ 'ਚ ਜਿਹੜੀ ਇੰਡਸਟਰੀ ਜਿਹੜਾ ਸਿਸਟਮ ਚੱਲ ਰਿਹਾ ਅਸੀਂ ਉਹਦੇ ਨਾਲ ਚੱਲਣਾ ਹੈ। ਹੁਣ ਇੰਡਸਟਰੀ 'ਚ ਅੱਜਕੱਲ ਜਿਹੜੀ ਪ੍ਰਾਈਸਿਸ ਡਾਊਨ ਹੋ ਗਈਆਂ ਨੇ, ਪਿਛਲੇ 3-4 ਮਹੀਨੇ ਤੇ ਸਟਰੋਂਗ ਰਹੀਆਂ ਨੇ, ਅੱਜਕੱਲ ਡਾਊਨ ਹੋਣਾ ਸ਼ੁਰੂ ਹੋ ਗਈਆਂ ਨੇ ਤੇ ਅਸੀਂ ਵੀ ਉਹਦੇ ਨਾਲ ਆਪਣੀ ਪ੍ਰਾਈਸਿਸ ਐਡਜਸਟ ਕਰ ਲਈਆਂ। ਪੰਜਾਬੀ ਰੇਡੀਓ USA ਔਰ USA ਟਰੱਕ ਸੇਲਸ ਦੀ ਸਾਂਝੀ ਮੁਲਾਕਾਤ ਜਿਹੜੀ ਹਫਤਾਵਾਰ ਹੁੰਦੀ ਹੈ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਮੈਂ ਔਰ USA ਟਰੱਕ ਸੇਲਸ ਦੇ ਪਲੇਟਫਾਰਮ ਤੋਂ ਸਈਦ ਸਾਹਿਬ ਸਾਡੇ ਨਾਲ ਹੁੰਦੇ ਨੇ। ਸੋ ਅੱਜ ਦੀ ਇਸ ਮੁਲਾਕਾਤ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਮੇਰੇ ਵੱਲੋਂ ਸਭ ਸੁਣਨ ਵਾਲਿਆਂ ਨੂੰ, ਸਭ ਦੇਖਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਵੀ ਸਾਡੇ ਰੂਬਰੂ ਮੌਜੂਦ ਨੇ ਜਨਾਬ ਸਈਦ ਸਾਹਿਬ USA ਟਰੱਕ ਸੇਲਸ ਤੋਂ। ਸਈਦ ਸਾਹਿਬ ਜੀ ਆਇਆਂ ਨੂੰ ਕਹਿੰਦੇ ਆ, ਸਵਾਗਤ ਹੈ ਬੜਾ ਨਿੱਘਾ ਜਿਹਾ। ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ, ਨਮਸਕਾਰ, ਸਲਾਮ ਅਲੈਕੁਮ ਸਭ ਨੂੰ। ਜੀ ਸਾਹਿਬ ਵੱਲੋਂ ਵਾਲੇਕੁਮ ਸਲਾਮ। ਤੁਸੀਂ ਵੀ ਸਲਾਮਤ ਰਹੋ। ਸ਼ਾਹ ਜੀ ਅੱਜ ਕੁਛ ਬਸ ਸਵਾਲ ਨੇ ਜਿਹੜੇ ਉਹ ਬੇਕਾਬੂ ਹੋਏ ਪਏ ਔਰ ਮੈਂ ਅੱਜ ਦੀ ਇਸ ਮੁਲਾਕਾਤ, ਇਸ ਗੱਲਬਾਤ ਦੀ ਉਡੀਕ 'ਚ ਸਾਂ। ਅਗਰ ਇਜਾਜ਼ਤ ਦਿਓ ਤਾਂ ਫਿਰ ਸ਼ੁਰੂਆਤ ਕਰੀਏ ਜੀ। ਜੀ ਬਿਲਕੁਲ, ਮੈਂ ਰੈਡੀ ਹਾਂ ਜੀ। ਬਿਲਕੁਲ ਠੀਕ ਹੈ। ਅੱਛਾ, ਟੋਇੰਗ ਉਹ ਵੀ ਨਾਨ ਕੰਸੈਂਸ਼ੂਅਲ ਟੋਇੰਗ ਇਹ ਕਿੱਦਾਂ ਹੁੰਦੀ ਏ? ਸੋਸ਼ਲ ਮੀਡੀਆ ਤੇ ਇਹਦਾ ਬਹੁਤ ਚਰਚਾ ਹੈ। ਦੂਜੀ ਤੀਜੀ ਵੀਡੀਓ ਟਰੱਕਿੰਗ ਦੀ ਹੈ ਨਾ ਜਿਹੜੀ, ਉਹ ਇਸ ਬਾਰੇ ਪੰਗਿਆਂ ਦੇ ਉੱਤੇ ਆ। ਮੈਂ ਇਸ ਚਰਚੇ ਦੇ ਉੱਤੇ ਲੋ ਪਾਉਣ ਵਾਸਤੇ ਤੁਹਾਨੂੰ ਬੇਨਤੀ ਕਰਾਂਗਾ। ਜੀ ਬਿਲਕੁਲ, ਇਹ ਇਦਾਂ ਦਾ ਹੈਗਾ ਇਵੈਂਟ ਕਿ ਜਦੋਂ ਤੁਸੀਂ ਨਹੀਂ ਹੋਇਆ ਹੁੰਦਾ ਤੁਹਾਡੇ ਨਾਲ ਤੇ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਇਹ ਇੰਡਸਟਰੀ 'ਚ ਬਹੁਤ ਸਾਰੇ ਕਰੈਕਟਰ ਜਿਹੜੇ ਨੇ ਡਾਰਕ ਕਰੈਕਟਰ ਨੇ ਤੇ ਪਰ ਜਦੋਂ ਇੱਕ ਵਾਰੀ ਤੁਹਾਡੇ ਨਾਲ ਹੋ ਜਾਂਦਾ ਹੈ ਤੇ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਭਈ ਕੰਮ ਜਿਹੜਾ ਹੈ ਉਹ ਬਹੁਤ ਜ਼ਿਆਦਾ ਇਸ ਪਾਸੇ ਜਿਹੜਾ ਹੈ ਹੱਥ ਤੋਂ ਨਿਕਲਿਆ ਹੈ। ਮਤਲਬ ਜਦੋਂ ਇਹ ਇਨਸੀਡੈਂਟ ਹੋ ਜਾਂਦਾ, ਇਹ ਜਿਹੜੀ ਇਹਦੇ 'ਚ ਜਿਹੜੇ ਮੈਂ ਇਹ ਨਹੀਂ ਕਵਾਂਗੇ ਸਾਰੇ ਜਿਹੜੇ ਨੇ ਟੋਇੰਗ ਵਾਲੇ ਜਿਹੜੇ ਆਪਣੇ ਵੀਰ
ਭੈਣ ਭਰਾ ਨੇ ਜਿਹੜੇ ਬਿਜ਼ਨਸ 'ਚ ਹੈਗੇ, ਆਪਣੀ ਕਮਿਊਨਿਟੀ ਜਾਂ ਕੋਈ ਹੋਰ, ਉਹ ਸਾਰੇ ਇਦਾਂ ਨੇ। ਪਰ ਮੈਂ ਕਹਾਂਗਾ ਮੈਜੋਰਿਟੀ ਜਿਹੜੀ ਆ, ਜਦੋਂ ਵੀ ਕੋਈ ਇੰਸੀਡੈਂਟ ਹੁੰਦਾ ਹੈ ਨਾ, ਉਹਦਾ ਜਿਹੜਾ ਬੈਡ ਇੰਪੈਕਟ ਆਉਂਦਾ ਹੈ, ਉਹ ਥੋੜੇ ਜਿਹੇ ਕਰੈਕਟਰ ਹੁੰਦੇ ਨੇ ਜਿਹੜੇ ਬੈਡ ਇੰਪੈਕਟ ਦਿੰਦੇ ਨੇ। ਇਹ ਮੇਰੇ ਨਾਲ ਵੀ ਹੋ ਚੁੱਕਿਆ ਜੀ। ਮੈਂ ਤੁਹਾਨੂੰ ਕੀ ਦੱਸਾਂ ਕਿ ਜਦੋਂ ਆਪਣੇ ਕੋਲ ਇੰਨੀ ਇਨਫੋਰਮੇਸ਼ਨ ਨਹੀਂ ਸੀ ਤੇ ਪਹਿਲੀ ਵਾਰੀ ਅਸੀਂ ਕਾਬੂ ਆਏ ਸੀ, ਤੇ ਮੇਰੇ ਨਾਲ ਤੇ ਇੰਨਾ ਹੋਇਆ ਕਿ ਮੈਂ ਜਦੋਂ ਮੇਰਾ ਐਕਸੀਡੈਂਟ ਹੋਇਆ, ਵਰਡ ਹੈ ਐਕਸੀਡੈਂਟ। ਐਕਸੀਡੈਂਟ ਦਾ ਮਕਸਦ ਇਹ ਕਿ ਮੇਰੀ ਵੀ ਗਲਤੀ ਹੋ ਸਕਦੀ, ਕਿਸੇ ਹੋਰ ਦੀ ਵੀ ਗਲਤੀ ਹੋ ਸਕਦੀ। ਠੀਕ ਹੈ। ਤੇ ਉਹਦੇ ਵਾਸਤੇ ਆਪਣੇ ਕੋਲ ਇੰਸ਼ੋਰੈਂਸ ਹੁੰਦੀ ਆ। ਤੇ ਜਦੋਂ ਮੇਰਾ ਐਕਸੀਡੈਂਟ ਹੋਇਆ ਤੇ ਮੈਂ ਆਪਣਾ ਟੋ ਕੰਪਨੀ ਬੁਲਾਈ, ਤੇ ਉਹ ਜਿਹੜਾ ਪੁਲਿਸ ਆਫੀਸਰ ਸੀਗਾ, ਉਹਨੇ ਕਿਹਾ ਨਹੀਂ, ਹਾਲੀ ਮੈਂ ਇਹਦੇ ਤੇ ਰਿਪੋਰਟ ਕਰ ਰਿਹਾ, ਤੇਰੀ ਟੋ ਕੰਪਨੀ ਨੂੰ ਕਹੋ ਵੇਟ ਕਰੇ। ਉਹ ਆਫਕੋਰਸ ਉਹਨਾਂ ਨੇ ਅੱਧਾ ਘੰਟਾ ਵੇਟ ਕੀਤਾ ਤੇ ਉਹਦੇ ਬਾਅਦ ਕਿਹਾ ਜੀ ਅਸੀਂ ਚੱਲੇ ਹਾਂ। ਤੇ ਉਹਦੇ ਬਾਅਦ ਜਿਹੜਾ ਜਿੱਦਾਂ ਉਹ ਗਏ ਨੇ, ਤੇ ਨਾਲ ਹੀ ਉਹਨੇ ਕਿਹਾ ਜੀ ਹੁਣ ਤੁਸੀਂ ਚੁਕਾਓ, ਕਿਉਂਕਿ ਇਹ ਜਿਹੜਾ ਤੁਹਾਡਾ ਯੂਨਿਟ ਆ, ਇਹ ਟ੍ਰੈਫਿਕ ਨੂੰ ਬਲੌਕ ਕਰ ਰਿਹਾ। ਤੇ ਮੈਂ ਕਿਹਾ ਭਾਈ ਅੱਧਾ ਘੰਟਾ ਖੜਾ ਰਿਹਾ ਟੋ ਵਾਲਾ, ਤੂੰ ਕਹਿੰਦਾ ਚੁਕਾਓ। ਉਹ ਅਸਲ ਵਿੱਚ ਉਹਦੀ ਮਿਲੀ ਭਗਤ ਸੀਗੀ, ਕੋਈ ਹੋਰ ਸੀਗਾ ਟੋ ਕੰਪਨੀ ਵਾਲਾ ਜਿਹੜਾ ਨਾਲ ਹੀ ਉਹਦੇ ਨਾਲ ਸੀਗਾ। ਤੇ ਉਹਨੇ ਕਿਹਾ ਮੈਂ ਚੁਕਾਉਣ ਲੱਗਾ, ਤੇ 5 ਮਿੰਟਾਂ 'ਚ ਉਹ ਟੋ ਕੰਪਨੀ ਵਾਲਾ ਆ ਗਿਆ। ਤੇ ਉਹਨੂੰ ਮੈਂ ਕਿਹਾ ਬਈ ਤੂੰ ਕੌਣ ਆ? ਕਹਿੰਦਾ ਮੈਂ ਪੁਲਿਸ ਦੇ ਨਾਲ ਆ। ਮੈਂ ਕਿਹਾ ਤੇਰੀ ਕੋਈ ਪੁਲਿਸ ਦੀ ਤੇਰੇ ਤੇ ਸਟicker ਨਹੀਂ ਲੱਗਿਆ, ਤੂੰ ਕਿੱਦਾਂ ਪੁਲਿਸ ਦਾ? ਨਹੀਂ, ਮੈਂ ਪੁਲਿਸ ਦੇ ਨਾਲ ਆ। ਤੇ ਆਫ ਕੋਰਸ ਅਸੀਂ ਫਸੇ ਸੀ ਉਸ ਕੋਲੇ, ਸਾਡੇ ਕੋਲ ਚੁਆਇਸ ਨਹੀਂ ਸੀਗੀ, ਅਨਨੋਨ ਜਗ੍ਹਾ ਤੇ ਸੀਗੇ, ਅਨਨੋਨ ਮਤਲਬ ਸਿਟੀ 'ਚ ਸੀਗੇ। ਤੇ ਮੈਂ ਕਿਹਾ ਠੀਕ ਹੈ, ਇਹਨੂੰ ਤੂੰ ਸਿਰਫ ਇਹ ਕਰਕੇ, ਇਹਨੂੰ ਤੂੰ ਇਧਰੋਂ ਟੋ ਕਰਕੇ ਨਾ, ਸਿਰਫ ਐਗਜ਼ਿਟ ਤੇ ਕੱਢ ਕੇ ਤੇ ਕਿਸੇ ਵੀ ਪਾਰਕਿੰਗ ਲਾਟ ਤੇ ਖੜਾ ਕਰ ਦੇ। ਅੱਛਾ। ਉਹਨੇ ਉਹੀ ਕੀਤਾ। ਤੇ ਜਦੋਂ ਉਹਨੇ ਖੜਾ ਕਰ ਦਿੱਤਾ, ਉਹਨੇ ਬਿੱਲ ਦਿੱਤਾ, ਤੇ ਉਹਦਾ ਬਿੱਲ ਦੇਖਣ ਵਾਲਾ ਸੀਗਾ ਬਹੁਤ, ਉਹਨੇ ਖਿੱਚ ਕੇ ਬਿੱਲ ਆਇਆ ਸੀ ਸਾਨੂੰ। ਤੇ ਇਹ ਫਿਰ ਦੇਣਾ ਪਿਆ, ਸਾਡੇ ਕੋਲ ਚੁਆਇਸ ਨਹੀਂ ਸੀਗੀ। ਪਰ ਗੁੱਡ ਥਿੰਗ ਇਹ ਸੀ ਕਿ ਅਸੀਂ ਵੀਡੀਓ ਬਣਾ ਲਈ, ਅਸੀਂ ਉਹਦੀ ਗੱਲਾਂ ਰਿਕਾਰਡ ਕਰ ਲਈਆਂ, ਅਸੀਂ ਪਿਕਚਰ ਬਣਾ ਲਈਆਂ। ਉਹਦੇ ਨਾਲ ਸਾਨੂੰ ਥੋੜਾ ਬਹੁਤ ਸੁਣਵਾਈ ਹੋ ਗਈ, ਤੇ ਅਸੀਂ ਮਤਲਬ ਪੈਸੇ ਨਹੀਂ ਕਢਾ ਸਕੇ, ਪਰ ਅਸੀਂ ਉਹਨੂੰ ਵਾਹਵਾ ਜਿਹੜਾ ਨਾ, ਉਹਨੂੰ ਮਤਲਬ ਲਾਨ ਤਾਨ ਕੀਤੀ ਉਹਦੇ ਨਾਲ। ਮਤਲਬ ਜਿਸ ਹੱਦ ਤੱਕ ਕਿਰਦਾਰ ਨਿਭਾ ਸਕਦੇ ਸੀਗੇ ਉਹ ਨਿਭਾਇਆ। ਮੈਂ ਇਹ ਪੁੱਛਣਾ ਚਾਹਨਾ ਆ ਕਿ ਇਹਦੇ ਤੋਂ ਬਚਣ ਦਾ ਕੋਈ ਤਰੀਕਾ, ਕੋਈ ਹਰਬਾ ਹੋਵੇ, ਉਹਦੇ ਜ਼ਰਾ ਦੱਸੋ। ਜੀ ਬਿਲਕੁਲ, ਜਿਹੜੀ ਸਭ ਤੋਂ ਪਹਿਲੀ ਚੀਜ਼ ਆ, ਜਿਹਨੂੰ ਵਰਡ ਆਪਾਂ ਯੂਜ਼ ਕੀਤਾ ਨਾ, ਕਿ ਜਿਹੜੀ ਮਤਲਬ ਧੱਕੇ ਨਾਲ ਤੁਹਾਨੂੰ ਟੋਇੰਗ ਕਰਾਈ ਜਾਂਦੀ ਆ ਜੀ, ਉਹਦਾ ਜਦੋਂ ਵੀ ਤੁਸੀਂ ਕੋਈ ਪੇਪਰ ਸਾਈਨ ਕਰੋ ਨਾ, ਉਹਦੇ ਤੇ ਪੜ੍ਹ ਲਓ ਕਿ ਕਿਧਰੇ ਇਹ ਨਾ ਲਿਖਿਆ ਕਿ ਕੰਸੈਂਸ਼ੂਅਲ ਟੋਇੰਗ ਹੋ ਰਹੀ ਹੈ, ਮੇਰੀ ਕੰਸੈਂਟ ਆ। ਉਹ ਕੰਸੈਂਟ ਨਹੀਂ ਤੁਸੀਂ ਸਾਈਨ ਕਰਨੀ। ਤੁਸੀਂ ਕਹਿਣਾ ਕਿ ਯਾਰ ਮੈਨੂੰ ਪ੍ਰੈਸ਼ਰ ਦੇ ਕੇ ਤੇ ਚੁਕਾਇਆ ਗਿਆ, ਤੇ ਮੈਨੂੰ ਕਿਹਾ ਗਿਆ ਕਿ ਜਿਹੜੀ ਵੀ ਰੀਜ਼ਨ ਆ, ਮੈਂ ਧੱਕੇ ਨਾਲ ਮੇਰਾ ਇਕਵਿਪਮੈਂਟ ਜਿਹੜਾ ਉਹ ਟੋ ਕਰਾਇਆ ਗਿਆ। ਦੂਸਰੀ ਗੱਲ ਹੈ ਕਿ ਉਹਦੇ 'ਚ ਵੀਡੀਓ ਬਣਾਓ, ਪਿਕਚਰਾਂ ਬਣਾਓ, ਈਵੈਂਟ ਬਣਾਓ, ਤੇ ਜਿੰਨਾ ਟੋਇੰਗ ਕੰਪਨੀ ਦੇ ਬੰਦੇ ਆਏ ਨੇ, ਕਿਸ ਟਾਈਮ ਤੇ ਆਏ ਨੇ, ਕਿੰਨੇ ਬੰਦੇ ਹੈਗੇ, ਕਿੰਨਾ ਇਕਵਿਪਮੈਂਟ ਲੈ ਕੇ ਆਏ ਨੇ, ਉਹਨਾਂ ਦੀ ਸਾਰੀ ਡਾਕੂਮੈਂਟੇਸ਼ਨ ਲਿਖਣੀ ਚਾਹੀਦੀ ਆ। ਤੇ ਜਦੋਂ ਪਿਕਚਰਾਂ ਖਿੱਚੋ ਤਾਂ ਮੇਕ ਸ਼ੋਰ ਕਰੋ ਕਿ ਤੁਹਾਡਾ ਜੀਓ ਲੋਕੇਸ਼ਨ ਆਨ ਹੋਏ ਤੇ ਡੇਟ ਐਂਡ ਟਾਈਮ ਆਨ ਹੋਏ, ਤਾਂ ਕਿ ਤੁਸੀਂ ਉਹਦੇ ਨਾਲ ਸਟੈਂਪ ਕਰ ਸਕੋ ਕਿ ਮੇਰੀ ਪਿਕਚਰਾਂ ਇਸ ਟਾਈਮ ਦੀ ਨੇ ਤੇ ਇਹ ਲੋਕੇਸ਼ਨ ਦੀਆਂ ਨੇ। ਠੀਕ ਹੈ, ਬਿਲਕੁਲ ਠੀਕ ਹੈ ਜੀ। ਬਿਲਕੁਲ, ਨਾਲ ਹੀ ਜਿਹੜਾ ਮੇਕ ਸ਼ੋਰ ਕਰੋ ਕਿ ਜਦੋਂ ਤੁਸੀਂ ਇਹ ਸਾਰੀ ਪਿਕਚਰਾਂ ਲੈ ਕੇ ਗੱਲਬਾਤ ਕਰ ਰਹੇ ਹੋ, ਤੇ ਜਿਹੜਾ ਆਫੀਸਰ ਆਂਦਾ ਹੈ, ਉਹਦਾ ਫੋਨ ਨੰਬਰ, ਉਹਦਾ ਈਮੇਲ ਐਡਰੈਸ, ਉਹਦਾ ਬਿਜ਼ਨਸ ਕਾਰਡ, ਤੇ ਜਿਹੜਾ ਇਨਸੀਡੈਂਟ ਰਿਪੋਰਟ ਆ, ਉਹ ਤੁਸੀਂ ਉਸ ਟਾਈਮ ਤੋਂ ਉਤੋਂ ਲੈ ਲੈਣੀ ਆ। ਦੇ ਦਿੰਦੇ ਨੇ। ਇਹ ਕੰਮ ਹੈ ਹੀ ਨਾ ਆਸਾਨ, ਜਿੰਨਾ ਤੁਸੀਂ ਸਿਰਫ ਜ਼ੁਬਾਨੀ ਬੈਕ ਟੂ ਬੈਕ ਦੱਸਿਆ ਆ, ਇਹ ਮੁਤਾਲਬਾ ਕਰਨ ਤੇ ਮਿਲ ਜਾਣੀ ਹੈ। ਜੀ ਬਿਲਕੁਲ, ਉਹ ਰਾਈਟ ਅਵੇ ਤੁਹਾਨੂੰ ਦਿੰਦੇ ਨੇ, ਤੁਸੀਂ ਲੈਣਾ ਹੁੰਦਾ ਉਹਨਾਂ ਤੋਂ। ਇਹ ਤੁਸੀਂ ਦੂਸਰੀ ਤੇ ਮੈਂ ਇਹ ਵੀ ਕਹਾਂਗਾ, ਜੇ ਤੁਹਾਡੀ ਗਲਤੀ ਹੈ ਜਾਂ ਨਹੀਂ ਹੈ, ਤੁਸੀਂ ਦੂਜੇ ਜਿਹੜਾ ਪਾਰਟੀ ਆ ਜਿਨ੍ਹਾਂ ਨਾਲ ਤੁਹਾਡਾ ਮਤਲਬ ਐਕਸੀਡੈਂਟ ਹੋਇਆ, ਜਿੱਦਾਂ ਵੀ ਹੈਗਾ, ਉਹਨਾਂ ਦੀ ਇੰਸ਼ੋਰੈਂਸ ਜ਼ਰੂਰ ਮੰਗੋ। ਕਿਉਂਕਿ ਮੇਰੇ ਇਨਸੀਡੈਂਟ 'ਚ ਹੀ ਹੋਇਆ ਸੀ। ਕਿਉਂਕਿ ਇੱਕ ਹੋਰ ਇਨਸੀਡੈਂਟ 'ਚ ਮੇਰੇ ਨਾਲ ਕੀ ਹੋਇਆ ਸੀ, ਉਹ ਮੇਰੀ ਗਲਤੀ ਨਹੀਂ ਸੀਗੀ, ਤੇ ਮੈंने ਕਿਹਾ ਕਿ ਯਾਰ ਉਹਦਾ ਮੈਨੂੰ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਚਾਹੀਦੀ ਹੈ, ਤੇ ਉਹ ਬੰਦਾ ਦੇ ਨਹੀਂ ਰਿਹਾ ਸੀ। ਉਹ ਪੁਲਿਸ ਵਾਲੇ ਨੇ ਉਹਨਾਂ ਦੇ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਮੈਨੂੰ ਕਢਾ ਕੇ ਦਿੱਤੀ, ਤੇ ਉਹਦੀ ਮੈਂ ਫੋਟੋ ਬਣਾਈ, ਲਿਖੀ ਜੀ। ਗੁੱਡ। ਤੇ ਜਿੰਨੀ ਵੀ ਗੱਲ ਹੈ ਨਾ, ਉਹ ਤੁਸੀਂ ਉਸ ਟਾਈਮ ਤੇ ਜਿੰਨੀ ਵੀ ਗੱਲ ਕਰ ਰਹੇ ਹੋ, ਕੋਸ਼ਿਸ਼ ਕਰੋ ਰਿਕਾਰਡਿੰਗ ਕਰ ਲਓ। ਅੱਜ ਕੱਲ ਤੇ ਫੋਨ ਸ਼ੋਨ ਹੈਗੇ, ਹਰ ਚੀਜ਼ ਹੈਗੀ ਜੀ ਬਿਲਕੁਲ ਇਦਾਂ ਹੀ। ਤੇ ਨਾਲ ਮੇਕ ਸ਼ੋਰ ਕਰੋ ਕਿ ਜਿਹੜੀ ਵੀ ਕਮਿਊਨੀਕੇਸ਼ਨ ਉਸ ਤੋਂ ਬਾਅਦ ਹੋਏ, ਉਹ ਸਿਰਫ ਔਰ ਸਿਰਫ ਈਮੇਲ ਤੇ ਹੋਏ। ਤੁਸੀਂ ਹਰ ਚੀਜ਼ ਦਾ ਪੇਪਰ ਟ੍ਰੇਲ ਹੋਣਾ ਚਾਹੀਦਾ। ਜੇ ਤੁਹਾਡੇ ਕੋਲ ਪੇਪਰ ਟ੍ਰੇਲ ਆ, ਤੁਸੀਂ ਬਹੁਤ ਵਧੀਆ ਕੰਮ ਕਰ ਸਕਦੇ। ਜੇ ਤੁਹਾਡੇ ਕੋਲ ਪੇਪਰ ਟ੍ਰੇਲ ਨਹੀਂ ਆ, ਤੇ ਫਿਰ ਮੈਂ ਕੀ ਕਿਹਾ, ਉਹਨੇ ਕੀ ਕਿਹਾ, ਉਹਨੇ ਕੀ ਕਿਹਾ, ਉਦਾਂ। ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਮਤਲਬ ਜਿਹੜੀ ਇੰਪੋਰਟੈਂਟ ਮੇਰੇ ਮਾਈਂਡ 'ਚ ਆਈ ਆ, ਹਰ ਸਟੇਟ ਦੇ ਡਿਫਰੈਂਟ ਲਾਅ ਨੇ। ਜਿਵੇਂ ਇੱਕ ਸਟੇਟ ਜਿਹੜੀ 12 ਸਟੇਟਾਂ ਨੇ ਮਿਡ ਵੈਸਟ ਦੀਆਂ, ਉਹਨਾਂ 'ਚ ਤੁਸੀਂ ਕਾਰਗੋ ਹੋਲਡ ਨਹੀਂ ਕਰ ਸਕਦੇ। ਠੀਕ ਹੈ। ਤੇ ਤੁਸੀਂ ਸਭ ਤੋਂ ਪਹਿਲਾਂ ਆਪਣਾ ਕਾਰਗੋ ਲੈ ਕੇ ਉਹਨੂੰ ਆਪਣੀ ਡੈਸਟੀਨੇਸ਼ਨ ਤੇ
ਪਹੁੰਚਾਓ। ਉਹਦੀ ਰੀਜ਼ਨ ਇਹ ਆ ਕਿ ਜਦੋਂ ਕਾਰਗੋ ਜੇ ਤੁਹਾਡਾ ਫਸਿਆ ਤੇ ਜੀ ਉਹਦੇ ਨਾਲ ਤੁਹਾਨੂੰ ਰੈਪੂਟੇਸ਼ਨ ਵੀ ਖਰਾਬ ਹੋ ਜਾਂਦੀ ਆ, ਬ੍ਰੋਕਰ ਨਾਲ ਰਿਲੇਸ਼ਨਸ਼ਿਪ ਵੀ ਖਰਾਬ ਹੋ ਜਾਂਦਾ, ਕਾਰਗੋ ਵੀ ਖਰਾਬ ਹੋ ਜਾਂਦਾ। ਜੇ ਕਾਰਗੋ ਖਰਾਬ ਹੋ ਗਿਆ ਤੁਹਾਨੂੰ ਪਤਾ ਫਿਰ ਇੱਕ ਇੰਸ਼ੋਰੈਂਸ ਦਾ ਹੋਰ ਕਲੇਮ ਬਣ ਜਾਣਾ। ਤੇ ਬਿਲਕੁਲ ਸਭ ਤੋਂ ਪਹਿਲਾਂ ਕਾਰਗੋ ਛਡਾਓ। ਦੂਸਰੀ ਗੱਲ, ਜਦੋਂ ਵੀ ਇਦਾਂ ਦਾ ਕੋਈ ਹੋਏ ਤੇ ਸਭ ਤੋਂ ਪਹਿਲਾਂ ਤੁਸੀਂ ਮੇਕ ਸ਼ੋਰ ਕਰੋ ਕਿ ਸਟੇਟ ਦੇ ਲਾਅ ਕਿੱਦਾਂ ਨੇ, ਕਿਉਂਕਿ ਆਪਣੇ ਬਹੁਤ ਸਾਰੇ ਇਦਾਂ ਦੀ ਮੈਂਬਰਸ਼ਿਪਾਂ ਵੀ ਹੈਗੀਆਂ ਟਰੱਕਿੰਗ ਬਿਜ਼ਨਸ 'ਚ, ਜਿਵੇਂ ਸਾਰੇ ਡਰਾਈਵਰ ਜਾਣਦੇ ਨੇ, ਉਹ ਤੁਹਾਨੂੰ ਲੀਗਲੀ ਰਿਪਰੈਜ਼ੈਂਟ ਵੀ ਕਰਦੇ ਨੇ। ਤੁਸੀਂ ਇੱਕ ਛੋਟੀ ਜਿਹੀ ਫੀਸ ਦੇਣੀ ਹੁੰਦੀ ਹੈ ਮੰਥਲੀ, ਉਹਨੂੰ ਤੁਹਾਨੂੰ ਲੀਗਲੀ ਰਿਪਰੈਜ਼ੈਂਟ ਵੀ ਕਰਦੇ ਨੇ। ਤੇ ਮੈਂ ਠੀਕ ਤੇ ਹੈ ਕੋਸ਼ਿਸ਼ ਕਰਦਾ ਜੀ ਜਦੋਂ ਵੀ ਕੋਈ ਇਦਾਂ ਦਾ ਇੰਸੀਡੈਂਟ ਹੋਏ ਮੈਂ ਲੋਕਲੀ ਕਨੈਕਟ ਕਰਕੇ ਆਪਣੀ ਕਮਿਊਨਿਟੀ ਦੇ ਕਿਸੇ ਬੰਦੇ ਨੂੰ ਲੱਭਦਾ। ਉਹਦੇ ਨਾਲ ਬਿਹਤਰ ਹੁੰਦਾ ਜਿਹੜੇ ਆਪਣੀ ਕਮਿਊਨਿਟੀ ਦੇ ਬੰਦੇ ਨੇ ਉਹ ਸਾਨੂੰ ਬਹੁਤ ਜ਼ਿਆਦਾ ਲੁੱਕ ਆਫਟਰ ਕਰਦੇ ਨੇ। ਜਿਵੇਂ ਐਗਜ਼ਾਮਪਲ ਦੇ ਰਿਹਾ, ਬੇਕਰਫੀਲਡ 'ਚ ਆਪਣੇ ਕਮਿਊਨਿਟੀ ਦੇ ਬਹੁਤ ਬੰਦੇ ਨੇ, ਜਦੋਂ ਵੀ ਉਹਨਾਂ ਨੂੰ ਕਾਲ ਕਰੀਦਾ ਉਹ ਆਪ ਹੋਣ ਬਹੁਤ ਅੱਛਾ, ਜੇ ਆਪ ਨਾ ਹੋਣ ਕੋਈ ਨਾ ਕੋਈ ਬੰਦਾ ਲੱਭ ਦਿੰਦੇ ਨੇ ਜਿਹੜਾ ਮਤਲਬ ਟਾਪ ਦਾ ਬੰਦਾ ਹੁੰਦਾ, ਉਹ ਪੂਰੀ ਹੈਲਪ ਹਾਂ ਕਰਦਾ। ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ। ਇਹ ਤੇ ਬਰਕਤਾਂ ਦੀਆਂ ਨਿਸ਼ਾਨੀਆਂ ਨੇ। ਮੈਂ ਐਸਆਈਏ ਸਾਹਿਬ ਅੱਗੇ ਵਧਣਾ ਚਾਹਾਂਗਾ। ਜਿਹੜੇ ਲੋਕੀ ਨਵੀਆਂ ਕੰਪਨੀਆਂ ਖੋਲ ਰਹੇ ਨੇ ਉਸ ਬਾਰੇ ਬੜੇ ਵਿਸਤਾਰ ਦੇ ਨਾਲ ਤੁਸੀਂ ਦੱਸਿਆ ਵੀ, ਉਹ ਸਾਡਾ ਪ੍ਰੋਗਰਾਮ ਬਲਕਿ ਸਾਡੀ ਉਹ ਗੱਲਬਾਤ ਹੈ ਜਿਹੜੀ ਬਹੁਤ ਉਹ ਹਿੱਟ ਵੀ ਗਈ। ਮੈਂ ਇਹ ਪੁੱਛਣਾ ਚਾਹੁੰਦਾ ਆ ਕਿ ਅਜੋਕੇ ਵੇਲੇ ਦੇ ਵਿੱਚ ਕੋਈ ਐਸਾ ਟੋਟਕਾ, ਕੋਈ ਐਸਾ ਤਰੀਕਾ ਜਿਹੜਾ ਫਾਇਦਾਮੰਦ ਹੋ ਸਕੇ ਨਵੀਆਂ ਕੰਪਨੀਆਂ ਖੋਲਣ ਵਾਲੇ ਜਿਹੜੇ ਵੀਰ ਨੇ ਜਾਂ ਭੈਣ ਭਰਾ ਨੇ, ਇਹਨਾਂ ਵਾਸਤੇ ਕੋਈ ਇਸ ਬਾਰੇ ਟਿਪਸ ਹੈ ਨੇ ਤੇ ਇਹ ਜ਼ਰਾ ਭਲਾ ਤੇ ਕਰੋ। ਜੀ ਦੇਖੋ, ਹੁਣ ਜਿਹੜਾ ਨਾ ਬਿਜ਼ਨਸ ਡੇਲੀ ਤੌਰ ਤੇ ਇੰਪਰੂਵ ਕਰ ਰਿਹਾ, ਤੁਸੀਂ ਬਿਲਕੁਲ ਠੀਕ ਕਰ ਰਹੇ ਹੋ। ਇੱਕ ਤੇ ਰੈਗੂਲਰ ਪ੍ਰੋਸੈਸ ਹੈਗਾ, ਤੁਸੀਂ ਟਰੱਕ ਲੱਭਣਾ, ਤੁਸੀਂ ਡਰਾਈਵਰ ਆਪਣਾ ਅਪਰੂਵਲ ਲੈਣਾ, ਤੁਸੀਂ ਕੰਪਨੀ ਖੋਲਣੀ, ਉਹ ਬਿਲਕੁਲ ਠੀਕ ਕਹਿ ਰਹੇ ਹੋ। ਪਰ ਉਹਦੇ ਬਾਅਦ ਥੋੜੀ ਜਿਹੀ ਚੀਜ਼ਾਂ ਹੋਰ ਐਡ ਹੋ ਗਈਆਂ, ਟੈਕਨੋਲੋਜੀ ਐਡ ਹੋ ਗਈ ਆ। ਜਿਵੇਂ ਹੁਣ ਜਿਹੜੀ ਕੰਪਨੀ ਹੈ DAT, ਜਿਹਨੂੰ ਲੋਡ ਬੋਰਡ ਕਹਿੰਦੇ ਹੋ, ਉਹਨਾਂ ਜੀ ਨੇ ਹੁਣ ਅਥਾਰਟੀ ਲੈਣ ਵਾਸਤੇ ਵੀ ਆਪਣਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ, ਉਹਦਾ ਨਾਮ ਹੈ ਕੋ-ਪਾਇਲਟ। ਓਕੇ ਉਹ ਟੋਟਲ ਉਹਦੀ ਪ੍ਰਾਈਸ ਆ $399। ਜੇ ਉਹ ਅੱਛਾ ਤੁਸੀਂ ਪ੍ਰੋਗਰਾਮ ਲੈ ਲੈਂਦੇ ਹੋ ਤੇ ਉਹ ਤੁਹਾਡੀ ਪੂਰੀ ਹੈਲਪ ਕਰਦੇ ਨੇ ਅਥਾਰਟੀਆਂ ਲੈਣ 'ਚ, ਜਿਹੜੀ ਆ ਆਪਣਾ ਪੇਪਰ ਵਰਕ ਕਰਨ 'ਚ, ਉਹਦੇ 'ਚ ਪੂਰਾ ਪ੍ਰੋਸੈਸ ਕਰਦੇ ਨੇ। ਉਹ ਇੱਕ ਬਹੁਤ ਵਧੀਆ ਚੀਜ਼ ਆ। ਦੂਜੀ ਚੀਜ਼, ਜੇ ਤੁਸੀਂ ਉਹਨਾਂ ਦਾ ਪ੍ਰੋਗਰਾਮ ਲਓ DAT ਦਾ, ਮੈਂ ਉਹਨਾਂ ਦਾ ਸਪਾਂਸਰ ਨਹੀਂ ਹੈਗਾ, ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ, ਉਹ ਮੈਨੂੰ ਸਪਾਂਸਰ ਨਹੀਂ ਕਰਦੇ। ਠੀਕ ਹੈ ਜੇ ਤੁਸੀਂ ਜੇ ਤੁਸੀਂ ਉਹਨਾਂ ਦਾ ਸ਼ੁਰੂ 'ਚ ਲੋਡ ਬੋਰਡ ਵੀ ਲੈ ਲਓ, ਉਹ ਮਤਲਬ $50-60 ਦਾ ਉਹ 50% ਆਫ ਤੇ ਦੇ ਰਹੇ ਨੇ। ਤੁਸੀਂ ਇੱਕ ਮਾਈਂਡ ਬਣਾਓ ਕਿ ਯਾਰ ਲੋਡ ਬੋਰਡ ਤੋਂ ਲੋਡ ਕਿਧਰੋਂ ਜ਼ਿਆਦਾ ਆ ਰਹੇ ਨੇ। ਓਕੇ ਜਿਹੜਾ ਮੈਂ ਕੰਮ ਕਰਨਾ ਚਾਹੁੰਦਾ, ਜਿਵੇਂ ਮੈਂ ਡਰਾਈ ਦਾ ਕੰਮ ਕਰਨਾ ਚਾਹੁੰਦਾ ਜਾਂ ਰੀਫਰ ਦਾ ਕੰਮ ਕਰਨਾ ਚਾਹੁੰਦਾ, ਜੇ LA ਜਿਹੜਾ ਟੈਕਸਸ ਹੈਗਾ, ਇੰਡੀਅਨਐਪਲਸ ਹੈਗਾ, ਕਿਹੜੀ ਕਿਹੜੀ ਜਗ੍ਹਾ ਤੇ ਲੋਡ ਵਧੀਆ ਨੇ, ਤੁਸੀਂ ਆਪਣੀ ਕੰਪਨੀ ਨੂੰ ਉਧਰ ਬੇਸਡ ਕਰੋ। ਜੇ ਤੁਸੀਂ ਕਿਸੇ ਹੋਰ ਜਗ੍ਹਾ ਰਹਿੰਦੇ ਹੋ, ਜਿਵੇਂ ਫॉर ਐਗਜ਼ਾਮਪਲ ਕਹਿ ਰਿਹਾ, ਤੁਸੀਂ ਕਿਸੇ ਛੋਟੇ ਸਿਟੀ 'ਚ ਰਹਿੰਦੇ ਹੋ, ਆਪਣੇ ਆਪ ਨੂੰ ਮੂਵ ਕਰਕੇ ਉਸ ਸਿਟੀ 'ਚ ਜਾਓ ਜਿਹੜੀ ਸਿਟੀ 'ਚ ਜ਼ਿਆਦਾ ਤੋਂ ਜ਼ਿਆਦਾ ਲੋਡ ਨਿਕਲ ਰਹੇ ਨੇ, ਕਿਉਂਕਿ ਠੀਕ ਹੈ ਤੁਹਾਡਾ ਉਸ ਸਿਟੀ 'ਚ ਕਨੈਕਟ ਹੋਣਾ, ਫਿਰ ਉਹਨਾਂ ਦੇ ਲੋਕਲ ਜਿਹੜੇ ਮਕੈਨਿਕ ਨੇ ਉਹਨਾਂ ਤੋਂ ਕਨੈਕਟ ਹੋਣਾ, ਤੇ ਲੋਕਲ ਜਿਹੜੀ ਫਲੀਟ ਨੇ ਉਹਨਾਂ ਨਾਲ ਕਨੈਕਟ ਹੋਣਾ। ਤੇ ਫਿਰ ਜਿਹੜੇ ਕਈ ਵਾਰੀ ਇਦਾਂ ਹੁੰਦਾ ਕੰਪਨੀ ਖੋਲ ਕੇ ਤੁਸੀਂ ਪਤਾ ਲੱਗਦਾ ਕਿ ਯਾਰ ਲੋਕਲ ਤੁਹਾਡੇ ਇਦਾਂ ਦੇ ਫੈਕਟਰੀਆਂ ਹੈਗੇ ਜਿਨ੍ਹਾਂ ਨੇ ਮਾਲ ਸਪਲਾਈ ਕਰਨਾ, ਤੁਸੀਂ ਉਹਨਾਂ ਨਾਲ ਕਨੈਕਟ ਹੋ ਜਾਂਦੇ ਹੋ। ਪਰ ਠੀਕ ਹੈ ਲੌਂਗ ਰਨ ਨੂੰ ਜਿਹੜਾ ਦੇਖ ਕੇ ਮਾਈਂਡ 'ਚ ਰੱਖ ਕੇ ਚਲੋ ਕਿ ਲੌਂਗ ਰਨ ਕਿੱਦਾਂ ਚੱਲਣਾ ਚਾਹੀਦਾ। ਠੀਕ ਹੈ ਉਹਦੇ ਬਾਅਦ ਇੱਕ ਚੀਜ਼ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤੁਸੀਂ ਇਕਵਿਪਮੈਂਟ ਲਓ, ਤੁਸੀਂ ਸਸਤਾ ਇਕਵਿਪਮੈਂਟ ਨਾ ਲਓ, ਮੇਕ ਸ਼ੋਰ ਕਰੋ ਵੈਲਿਊਏਬਲ ਇਕਵਿਪਮੈਂਟ ਹੋ। ਜਿਵੇਂ ਅਸੀਂ ਇੰਟਰਨੈਸ਼ਨਲ ਦੀ ਡੀਲ ਲਾਈ ਆ, ਹੁਣ ਸਾਲ ਦੀ ਵਾਰੰਟੀਆਂ ਦੇ ਰਹੇ ਹਾਂ 골ਡ ਪੈਕੇਜ 'ਚ। ਠੀਕ ਉਹਦੇ ਹੈ 'ਚ ਹੁੰਦਾ ਕਿ ਤੁਸੀਂ ਜਿਹੜਾ ਇਕਵਿਪਮੈਂਟ ਲੈ ਰਹੇ ਹੋ, ਤੁਸੀਂ ਫਿਰ ਉਹਦੇ ਤੁਹਾਡੀ ਸਰ ਦਰਦੀ ਖਤਮ ਹੋ ਜਾਂਦੀ ਆ। ਤੁਸੀਂ ਮੇਕ ਸ਼ੋਰ ਕਰਦੇ ਹੋ ਯਾਰ ਮੇਰੀ ਤਰਫੋਂ ਟਰੱਕ ਦਾ ਜਿਹੜਾ 100% ਹੋ ਗਿਆ, ਹੁਣ ਮੈਂ ਆਪਣੀ ਡਰਾਈਵਰੀ ਤੇ ਫੋਕਸ ਕਰਨਾ ਤੇ ਨਾਲ ਆਪਣੀ ਕੰਪਨੀ ਨੂੰ ਵਧਾਉਣ ਤੇ ਫੋਕਸ ਕਰਨਾ, ਕਿਉਂਕਿ ਠੀਕ ਹੈ ਠੀਕ ਹੈ ਡਰਾਈਵਰ ਤੇ ਕੰਪਨੀ ਓਨਰ 'ਚ ਬਹੁਤ ਫਰਕ ਆ। ਜੇ ਤੁਸੀਂ ਇੱਕ ਯੂਨਿਟ ਚਲਾ ਰਹੇ ਹੋ, ਤੁਸੀਂ ਅੱਜ ਇੱਕ ਚਲਾਓਗੇ, ਕੱਲ 2 ਤੇ ਜਾਓਗੇ, ਪਰਸੋਂ 5 ਤੇ ਜਾਓਗੇ। ਹੂੰ ਨਾਲ ਹੀ ਜਿਹੜੀ ਛੋਟੀ ਛੋਟੀ ਚੀਜ਼ਾਂ ਨੇ, ਜਿਵੇਂ GPS ਟਰੈਕਿੰਗ ਆ, ਡੈਸ਼ ਕੈਮਰਾ ਹੈਗਾ, ਇਹ ਟੈਕਨੋਲੋਜੀਆਂ ਜਿਹੜੀਆਂ ਫਿਊਲ ਕਾਰਡ ਆ, ਜਾਂ ਜਿਹੜਾ ਕਮਰਸ਼ੀਅਲ ਬੈਂਕਿੰਗ ਦੇ ਬਹੁਤ ਅੱਛੇ ਪ੍ਰੋਗਰਾਮ ਨੇ ਡਿਫਰੈਂਟ ਬੈਂਕਾਂ ਦੇ, ਉਹ ਤੁਸੀਂ ਸ਼ੁਰੂ ਨਾਲ ਮੇਕ ਸ਼ੋਰ ਕਰੋ, ਤੁਹਾਨੂੰ ਪਤਾ ਹੋਣਾ ਚਾਹੀਦੀ ਹੈ। ਕਈ ਆਪਣੇ ਲੋਕ ਜਿਹੜੇ ਨੇ ਉਹ ਸ਼ੁਰੂ 'ਚ ਜਦੋਂ ਪਹਿਲੀ ਵਾਰੀ ਟਰੱਕ ਪਾਉਂਦੇ ਨੇ, ਕਿਸੇ ਨਾ ਕਿਸੇ ਨਾਲ ਲੀਜ਼ ਕਰ ਲੈਂਦੇ ਨੇ ਤੇ ਡਿਸਪੈਚ ਲੈਂਦੇ ਨੇ, ਉਹ ਵੀ ਬਹੁਤ ਅੱਛਾ ਤਰੀਕਾ ਹੈ। ਪਰ ਠੀਕ ਹੈ ਫਿਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਲੋਡ ਬੋਰਡ ਕਿੱਦਾਂ ਚੱਲਦਾ, ਕੀ ਰੇਟ ਚੱਲਦਾ, ਕੀ ਕਮੋਡਿਟੀ 'ਚ ਅੱਜ ਕੱਲ ਜਿਹੜਾ ਸਪੈਸ਼ਲਾਈਜੇਸ਼ਨ ਹੈਗੀ। ਜੀ ਤੇ ਜੇ ਡਾਊਨ ਦਾ ਰੋਡ ਤੁਸੀਂ ਇੱਕ ਕੰਪਨੀ ਖੋਲ ਲੈਂਦੇ ਹੋ ਤੇ 6 ਮਹੀਨੇ, ਸਾਲ, 1.5 ਸਾਲ, 2 ਸਾਲ ਬਾਅਦ ਤੁਸੀਂ ਆਪਣੇ ਆਪ ਨੂੰ ਓਪਨ ਰੱਖੋ ਐਜੂਕੇਸ਼ਨ ਵਾਸਤੇ। ਐਜੂਕੇਸ਼ਨ ਦਾ ਠੀਕ ਮਕਸਦ ਹੈ ਤੁਸੀਂ ਪੜ੍ਹਦੇ ਰਹੋ ਕਿ ਭਾਈ ਕਿਹੜੀ ਨਵੀਂ ਟੈਕਨੋਲੋਜੀਆਂ ਆ ਰਹੀਆਂ ਨੇ ਤੇ ਕਿਹੜੇ ਨਵੇਂ ਜਿਹੜੇ ਐਸਪੈਕਟ ਹੈਗੇ ਬਿਜ਼ਨਸ ਦੇ ਤੁਸੀਂ ਕੈਚਅਪ ਕਰ ਸਕਦੇ ਹੋ। ਫॉर ਐਗਜ਼ਾਮਪਲ ਤੁਸੀਂ ਹੂੰ ਹੈਜ਼ਮੈਟ ਦਾ ਕੰਮ ਕਰ ਸਕਦੇ ਹੋ। ਫॉर ਐਗਜ਼ਾਮਪਲ ਤੁਸੀਂ ਰੈਫਰੀਜਰੇਟਡ ਕੰਮ ਕਰ ਸਕਦੇ ਹੋ। ਫॉर ਠੀਕ ਹੈ ਐਗਜ਼ਾਮਪਲ ਤੁਸੀਂ ਆਪਣੀ ਇੰਡੋਰਸਮੈਂਟਾਂ ਕਰ ਸਕਦੇ ਹੋ, ਆਪਣੇ ਇਕਵਿਪਮੈਂਟ ਨੂੰ ਇੰਪਰੂਵ ਕਰ ਸਕਦੇ ਹੋ। ਕਈ ਇਦਾਂ ਦੇ ਇਕਵਿਪਮੈਂਟ ਨੇ ਜਿਹੜੇ ਜਿਵੇਂ ਫਲੈਟ ਬੈਡ ਹੈਗੇ, ਕਨਸਟੋਗਾ ਵਾਲੇ ਹੈਗੇ ਫਲੈਟ ਬੈਡ,
ਉਹਦੇ 'ਚ ਵੀ ਤੁਸੀਂ ਆਪਣਾ ਮਤਲਬ ਫੋਕਸ ਕਰ ਸਕਦੇ ਹੋ। ਇਹ ਤੇ ਠੀਕ ਜਿਹੜਾ ਟਰੱਕਿੰਗ ਹੈ ਨਾ, ਇਹ ਜੇ ਆਪਾਂ ਰਾਈਟ ਫਿਟ ਤੇ ਸ਼ੁਰੂ ਕਰੀਏ, ਅੱਜ ਜੀ ਦੇ ਟਾਈਮ 'ਚ ਵੀ ਜਿਹੜਾ ਕੰਮ ਇੰਨਾ ਸਲੋ ਚੱਲ ਰਿਹਾ, ਲੋਕੀ ਵਧੀਆ ਬਿਜ਼ਨਸ ਕਰ ਰਹੇ ਨੇ, ਕਿਉਂਕਿ ਜੇ ਤੁਸੀਂ ਬ੍ਰਾਂਡ ਨਿਊ ਇਕਵਿਪਮੈਂਟ ਲੈ ਕੇ ਬਿਜ਼ਨਸ ਕਰਨਾ ਤੇ ਇਕਵਿਪਮੈਂਟ ਨੇ ਬਿਜ਼ਨਸ ਨਹੀਂ ਕਰਨਾ, ਬਿਜ਼ਨਸ ਤੁਸੀਂ ਕਰਨਾ। ਠੀਕ ਹੈ ਤੁਸੀਂ ਠੀਕ ਹੈ ਕੁਆਲੀਫਾਈਡ ਇਕਵਿਪਮੈਂਟ ਲਓ, ਯੂਐਸਏ ਟਰੱਕ ਸੇਲ ਤੋਂ ਬਹੁਤ ਅੱਛੀ ਅਸੀਂ ਮੇਕ ਸ਼ੋਰ ਕਰਦੇ ਹਾਂ ਜਿਹੜਾ ਇਕਵਿਪਮੈਂਟ ਆ ਉਹ ਵੈਲ ਕੁਆਲੀਫਾਈਡ ਆ, ਵਾਰੰਟੀਆਂ ਲੱਗੀਆਂ ਨੇ, ਆਇਲ ਚੇਂਜ ਹੋਇਆ, ਤਾਂ ਕਿ ਤੁਹਾਨੂੰ ਇਹ ਨਾ ਹੋਏ ਕਿ ਯਾਰ ਮੈਂ ਇਕਵਿਪਮੈਂਟ ਲੈ ਕੇ ਹੁਣ ਮੈਂ ਠੀਕ ਵੀ ਕਰਾਣਾ, ਇਹਦੇ 'ਚ ਜਿਹੜੀ ਹੈ ਇਹਦਾ ਬੈਕਗ੍ਰਾਉਂਡ ਵੀ ਚੈੱਕ ਕਰਨਾ, ਇਹਦੀ ਵਾਰੰਟੀਆਂ ਵੀ ਲੈਣੀਆਂ, ਉਹ ਸਾਰੀ ਚੀਜ਼ਾਂ ਅਸੀਂ ਪਾ ਕੇ ਦੇ ਰਹੇ ਹਾਂ। ਤੁਸੀਂ ਸਮਾਨ ਲਓ, ਇਕਵਿਪਮੈਂਟ ਲਓ ਤੇ ਰਾਈਟ ਅਵੇ ਬਿਜ਼ਨਸ ਸ਼ੁਰੂ ਕਰੋ, ਤੇ ਜਿੰਨੀ ਜਲਦੀ ਇਨਕਮ ਆਣੀ ਸ਼ੁਰੂ ਹੋ ਜਾਏ ਫਿਰ ਆਪਣੇ ਆਪ ਨੂੰ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰੋ। 6 ਮਹੀਨੇ, ਸਾਲ, 2 ਸਾਲ ਦੇ ਅੰਦਰ ਹੁਣ ਸਾਡੇ ਕੋਲ ਬਹੁਤ ਐਗਜ਼ਾਮਪਲਾਂ ਨੇ, ਤੁਸੀਂ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ, ਬਹੁਤ ਇਦਾਂ ਦੇ ਵੀਰ ਨੇ ਜਿਨ੍ਹਾਂ ਨੇ ਇੱਕ ਇੱਕ ਟਰੱਕ ਲੈ ਕੇ ਅੱਜ ਸਾਲ ਤੋਂ ਪਹਿਲਾਂ ਉਹਨੇ 2 2 3 3 4 4 ਕਰ ਲਏ, ਤੇ ਉਹ ਵੀ ਬਹੁਤ ਅੱਛੀ ਐਗਜ਼ਾਮਪਲ। ਜੀ ਬਿਲਕੁਲ, ਜੀ ਬਿਲਕੁਲ। ਗੁੱਡ ਗੁੱਡ। ਅੱਛਾ, ਉਹ ਸ਼ਾਹ ਸਾਹਿਬ, ਸਾਡੇ ਆਲੇ ਦੁਆਲੇ ਕੋਈ ਯਾਰ ਬੇਲੀ ਸੱਜਣ ਬੈਠਾ ਹੁੰਦਾ ਨੇ ਤੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ, ਜਿਹਨੂੰ ਅਸੀਂ ਕਹਿੰਦੇ ਲੰਮੀਆਂ ਲੰਮੀਆਂ ਛੱਡਦਾ ਹੈਗਾ, ਤੇ ਉਹ ਨਾ ਇੱਕ ਲੈਵਲ ਤੱਕ ਬੰਦਾ ਉਹ ਸੁਣਦਾ ਆ, ਉਸ ਤੋਂ ਬਾਅਦ ਉਹ ਕਹਿੰਦਾ ਯਾਰ ਛੱਡ ਪਰਾਂ, ਐਵੇਂ ਗੱਲਾਂ ਹੀ ਬਣੀਆਂ। ਇਹ ਇੱਕ ਮਹਜ਼ਬ ਤਰੀਕਾ ਹੁੰਦਾ ਹੈ ਜਾਨ ਛਡਾਉਣ ਦਾ। ਸੁਣਿਆ ਆ ਯੂਐਸਏ ਟਰੱਕ ਸੇਲ ਦਾ ਜਿਹੜਾ ਇੰਨੇ ਟਰੱਕਾਂ ਦੀਆਂ ਪ੍ਰਾਈਸਿਸ ਨੇ, ਜਿਹੜੀਆਂ ਮੁੱਲ ਆ ਜਿਹੜਾ ਉਹ ਡਾਊਨ ਕਰ ਦਿੱਤਾ, ਵਾਕਈ ਕੀਤਾ ਕਿ ਗੱਲਾਂ ਹੀ ਬਣੀਆਂ? ਜੀ ਬਿਲਕੁਲ ਠੀਕ ਕਹਿ ਰਹੇ ਹੋ। ਇੰਡਸਟਰੀ 'ਚ ਜਿਹੜੀ ਇੰਡਸਟਰੀ ਜਿਹੜਾ ਸਿਸਟਮ ਚੱਲ ਰਿਹਾ, ਅਸੀਂ ਉਹਦੇ ਨਾਲ ਚੱਲਣਾ ਹੈ। ਹੁਣ ਇੰਡਸਟਰੀ 'ਚ ਅੱਜ ਕੱਲ ਜਿਹੜੀ ਪ੍ਰਾਈਸਿਸ ਡਾਊਨ ਹੋ ਗਈਆਂ ਨੇ, ਪਿਛਲੇ 3-4 ਮਹੀਨੇ ਤੇ ਸਟਰੋਂਗ ਰਹੀਆਂ ਨੇ, ਅੱਜ ਕੱਲ ਡਾਊਨ ਹੋਣਾ ਸ਼ੁਰੂ ਹੋ ਗਈਆਂ ਨੇ, ਤੇ ਅਸੀਂ ਵੀ ਉਹਦੇ ਨਾਲ ਆਪਣੀ ਪ੍ਰਾਈਸਿਸ ਐਡਜਸਟ ਕਰ ਲਈਆਂ ਨੇ। ਠੀਕ ਹੈ। ਹੁਣ ਸਾਡੇ ਜਿਹੜੇ ਫਰੇਟ ਲਾਈਨਰ ਨੇ, ਪਹਿਲਾਂ ਵੀ ਜਿਹੜੀ ਪ੍ਰਾਈਸ ਮਾਰਕੀਟ ਪ੍ਰਾਈਸ ਆ ਉਹਦੇ ਨਾਲ ਬਿਲਕੁਲ ਮੈਚਿੰਗ ਸੀਗੇ। ਹੁਣ ਜਦੋਂ ਇੰਡਸਟਰੀ ਦੀ ਪ੍ਰਾਈਸਿਸ ਐਡਜਸਟਮੈਂਟ ਹੋਈਆਂ, ਡਾਊਨ ਹੋਈਆਂ ਨੇ, ਤੇ ਸਾਡੇ ਫਰੇਟ ਲਾਈਨਰ ਜਾਂ ਸਾਡੇ ਇੰਟਰਨੈਸ਼ਨਲ ਜਾਂ ਸਾਡੇ ਜਿਹੜੇ ਪੈਕਰ ਦੀ ਪ੍ਰੋਡਕਟ ਆ, ਉਹਦੀ ਜਿਹੜੀ ਪ੍ਰਾਈਸਿਸ ਨੇ ਉਹ ਅਸੀਂ ਸਿੰਕਰਨਾਈਜ਼ ਕਰ ਦਿੱਤੀ ਮਾਰਕੀਟ ਨਾਲ। ਦੇਖੋ ਅਸੀਂ ਸੋਚਦੇ ਹਾਂ ਜੇ ਇੱਕ ਇੱਕ ਟਰੱਕ ਤੇ, ਜੇ ਐਗਜ਼ਾਮਪਲ ਦੇ ਰਿਹਾ, $5,000 ਪ੍ਰਾਈਸ ਐਡਜਸਟਮੈਂਟ ਹੋ ਰਹੀ ਆ ਜੀ, ਤੇ ਜੇ 50 ਟਰੱਕ ਨੇ ਤੇ ਤੁਹਾਨੂੰ ਪਤਾ ਕਿੰਨਾ ਡਿਫਰੈਂਸ ਹੋ ਜਾਂਦਾ ਰਾਈਟ ਹੋਏ। ਪਰ ਸੇਮ ਥਿੰਗ ਆ, ਜਦੋਂ ਆਪਾਂ ਵੈਲਿਊ ਦੇ ਰਹੇ ਹਾਂ, ਆਪਾਂ ਮੇਕ ਸ਼ੋਰ ਕਰਕੇ ਚੱਲਣਾ ਹੈ ਕਿ ਜਦੋਂ ਆਪਾਂ ਵੈਲਿਊ ਦੇ ਰਹੇ ਹਾਂ ਤੇ ਸਾਡੀ ਪ੍ਰਾਈਸਿਸ ਮਾਰਕੀਟ ਪ੍ਰਾਈਸ 'ਚ ਬੈਸਟ ਪ੍ਰਾਈਸਿਸ ਕੰਪੀਟ ਹੋਣੀ ਚਾਹੀਦੀਆਂ। ਯਾਨੀ ਇਦਾਂ ਨਹੀਂ ਹੋਣਾ ਚਾਹੀਦਾ ਕੋਈ ਸਾਨੂੰ ਦੱਸੇ ਕਿ ਭਾਈ ਤੁਹਾਡੀ ਪ੍ਰਾਈਸ ਤੋਂ ਸਾਨੂੰ ਸਸਤਾ ਮਿਲਦਾ। ਉਹ ਇੱਕ ਸਿਨੈਰੀਓ ਜਿਹੜਾ ਹੈਗਾ ਉਹ ਅਸੀਂ ਕੰਟਰੋਲ ਨਹੀਂ ਕਰ ਸਕਦੇ। ਉਹ ਹੈਗਾ ਜੇ ਬੈਂਕ ਦੇ ਚੱਕੇ ਟਰੱਕ ਨੇ ਜਾਂ ਜਿਹੜੇ ਆਕਸ਼ਨ ਦੇ ਟਰੱਕ ਨੇ, ਉਹਦੇ 'ਚ ਅਸੀਂ ਕੰਪੀਟ ਨਹੀਂ ਕਰ ਸਕਦੇ, ਕਿਉਂਕਿ ਉਹਦਾ ਸਾਡਾ ਲੈਵਲ ਨਹੀਂ ਹੈਗਾ। ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਉਹ ਟਰੱਕ ਹੋਣ ਜਿਹੜੇ ਜਿਨ੍ਹਾਂ ਨਾਲ ਮੇਨਟੇਨੈਂਸ ਰਿਕਾਰਡ ਹੋਣ, ਜਿਨ੍ਹਾਂ ਨਾਲ ਜਿਹੜੇ ਸਪਲਾਈ ਟਰੱਕ ਹੋਣ ਫਰੇਟ ਲਾਈਨਰ ਦੇ, ਜਿਨ੍ਹਾਂ ਨਾਲ ਵਾਰੰਟੀ ਲੱਗੀ ਹੋਏ, ਜਿਨ੍ਹਾਂ ਨਾਲ ਐਨੂਅਲ ਇੰਸਪੈਕਸ਼ਨ ਹੋਈ ਹੋਏ, ਉਦਾਂ ਦੇ ਟਰੱਕਾਂ 'ਚ ਸਾਡੀ ਜਿਹੜੀ ਪ੍ਰਾਈਸ ਤੁਸੀਂ ਦੇਖੋਗੇ ਬੈਸਟ ਪ੍ਰਾਈਸ ਹੋਗੀ ਕੈਲੀਫੋਰਨੀਆ 'ਚ। ਤੇ ਨਾਲ ਯਾਨੀ ਤੁਸੀਂ ਐਸੇ ਸਾਡੀ ਟਰੱਕ ਵੈਬਸਾਈਟ ਜਿਹੜੇ ਲੈ ਕੇ ਤੁਸੀਂ ਚਲਾ ਸਕੋਗੇ, ਲੈ ਕੇ ਉਹਨਾਂ ਦੇ ਪੈਸੇ ਨਾ ਲਾਓ। ਯਾਨੀ ਟਰੱਕ ਫੜੋ ਔਰ ਚਲਾਉਣਾ ਸ਼ੁਰੂ ਕਰੋ। ਸਾਡਾ ਮੁਕਾਬਲਾ ਐਸੇ ਟਰੱਕਾਂ ਦੇ ਵਿੱਚ ਆ, ਬਾਕੀਆਂ 'ਚ ਨਹੀਂ। ਜੀ ਬਿਲਕੁਲ। ਉਹਦੇ 'ਚ ਆਪਣਾ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂਗਾ। ਮੇਰੇ ਤੋਂ ਮੁੰਡੇ ਨੇ ਟਰੱਕ ਲਿਆ, ਪਹਿਲਾਂ ਮੈਂ ਸ਼ਾਇਦ ਮੈਂ ਦੱਸੀ, ਉਹ ਬਹੁਤ ਹੈਪੀ ਸੀਗਾ, ਇੰਟਰਨੈਸ਼ਨਲ ਟਰੱਕ ਲਿਆ। ਉਹਦੇ ਬਾਅਦ ਉਹਨੇ ਕਿਹਾ ਯਾਰ ਮੈਂ ਇਹਨਾਂ ਤੋਂ ਲੈ ਰਿਹਾ, ਹੁਣ ਮੈਂ ਜ਼ਰਾ ਬਾਹਰੋਂ ਲੈ ਲਾਂ। ਠੀਕ ਹੈ। ਇੱਕ ਛੋਟੀ ਚੁਟਕਲਾ ਵੀ ਆ ਗਿਆ। ਮੇਰਾ ਕਜ਼ਨ ਸੀਗਾ ਮੇਰੇ ਘਰ ਰਹਿੰਦਾ। ਸਬਕ ਦੱਸੋ ਜਿਹੜਾ ਉਹਨੇ ਲਿਆ, ਉਹਦਾ ਹੱਕ ਸੀਗਾ, ਉਹ ਕਿਸੇ ਹੋਰ ਨੂੰ ਟਰਾਈ ਕਰਦਾ, ਪਰ ਬਣਿਆ ਕੀ? ਉਹਦੇ ਬਾਅਦ ਉਹ ਮੈਨੂੰ ਕਾਲਾਂ ਕਰਦਾ ਰਿਹਾ, ਭਾਜੀ ਮੈਂ ਟਰੱਕ ਬਾਹਰੋਂ ਲੈ ਲਿਆ, ਮੈਨੂੰ 4000 ਸਸਤਾ ਮਿਲ ਗਿਆ ਸੀ ਆਕਸ਼ਨ ਤੋਂ। ਬਾਅਦ ਚ ਮੈਨੂੰ ਆਕਸ਼ਨ ਦੀ ਫੀ ਵੀ ਦੇਣੀ ਪਈ $5000। ਗੱਲ ਉਧਰ ਦੀ ਉਧਰ ਆ ਗਈ, ਤੇ ਜਿਹੜਾ ਜਦੋਂ ਦਾ ਟਰੱਕ ਲਿਆ ਮੈਂ 13000 ਲਾ ਚੁੱਕਿਆ। ਹੁਣ ਤੱਕ ਮੈਂ ਉਹਦੇ ਤੋਂ ਪੈਸੇ ਨਹੀਂ ਬਣਾ ਸਕਿਆ। ਵਾਹ, ਚਲੋ ਇਹਨੂੰ ਕਹਿੰਦੇ ਸੋਚ ਸਮਝ ਕੇ ਕਰਨਾ। ਸੋ ਸਾਡੇ ਸਾਰੇ, ਮੈਂ ਮਾਫੀ ਚਾਹਾਂਗਾ ਗੱਲ ਕੱਟਣ ਦੀ, ਸਹੀ ਹੈ ਸਾਹਿਬ, ਸਾਡੇ ਉਹ ਸਾਰੇ ਦੇਖਣ ਔਰ ਸੁਣਨ ਵਾਲੇ ਜਿਹੜੇ ਇਸ ਮਾਮਲੇ ਦੇ ਉੱਤੇ ਯੂਐਸਏ ਟਰੱਕ ਸੇਲਸ ਦੇ ਕਹਿੰਦੇ ਕਿ ਯਾਰ ਐਦਾਂ ਘਟਾਉਂਦੇ ਨਹੀਂ, ਇਹ ਵੇਖ ਲਵੋ ਕਿ ਉਹ ਜਿਹੜਾ ਕੋਈ 4 ਉੱਥੇ ਬਚਿਆ ਸੀਗਾ, 5 ਉਧਰ ਦੇਣਾ ਪਿਆ, 13 ਹੋਰ ਉੱਤੇ ਲਾਉਣਾ ਪਿਆ। ਇਹ $18,000 ਮਹਿੰਗਾ ਹੀ ਪਿਆ। ਸੋ ਫੈਸਲਾ ਕਰਨ ਲੱਗਿਆ ਇਹਨਾਂ ਸ਼ੈਵਾਂ ਨੂੰ ਜ਼ਰੂਰ ਚੇਤੇ ਰੱਖਿਆ ਕਰੋ। ਜੀ ਸਹੀ ਹੈ ਸਾਹਿਬ, ਪਲੀਜ਼। ਮੈਂ ਤੁਹਾਨੂੰ ਐਗਜ਼ੈਕਟਲੀ ਉਹੀ ਦੱਸਣ ਲੱਗਾ ਕਿ ਹੁਣ ਇੱਕ ਭਾਈ ਹੈਗਾ, ਹੁਣੀ ਮੇਰੇ ਕੋਲ ਆਇਆ, ਉਹ ਕਹਿੰਦਾ ਭਾਜੀ ਮੈਂ ਤੁਹਾਡਾ ਟਰੱਕ ਲਿਆ ਸੀ, ਮੇਰਾ ਏਪੀਯੂ ਨਹੀਂ ਚੱਲਿਆ। ਮੈਂ ਕੋਈ ਗੱਲ ਨਹੀਂ, ਏਪੀਯੂ ਆਪਾਂ ਚੱਲਦਾ ਦਿੱਤਾ ਸੀ, ਪਰ ਕੋਈ ਗੱਲਬਾਤ ਹੋ ਗਈ ਛੋਟੀ ਮੋਟੀ ਤਾਂ ਆਪਾਂ ਠੀਕ ਕਰ ਲਾਂਗੇ। ਆਪਾਂ ਜਾ ਕੇ ਉਹਦੇ ਏਪੀਯੂ ਮੁੰਡੇ ਨੂੰ ਬੁਲਾਇਆ, ਏਪੀਯੂ ਵਾਲੇ ਨੂੰ, ਉਹਨੇ ਠੀਕ ਕਰ ਦਿੱਤਾ। ਦੇਖੋ ਐਂਡ ਆਫ ਦਾ ਡੇ ਜਿਹੜੀ ਗੱਲ ਹੈ ਨਾ ਕਿ ਜਿਹੜਾ ਕਸਟਮਰ ਲੈ ਕੇ ਜਾ ਰਿਹਾ, ਹੁਣ ਕਸਟਮਰ ਨਹੀਂ ਰਿਹਾ, ਹੁਣ ਉਹ ਫੈਮਿਲੀ ਮੈਂਬਰ ਬਣ ਗਿਆ। ਐਗਜ਼ੈਕਟਲੀ, ਔਰ ਇਦਾਂ ਹੀ ਟ੍ਰੀਟ ਕਰਨਾ ਬਣਦਾ ਹੈ। ਉਹੀ ਸੋਚ ਹੋਣੀ ਚਾਹੀਦੀ ਜੀ। ਮੈਨੂੰ ਮੁੰਡਾ, ਮੈਂ ਚੁਟਕਲਾ ਦੱਸ ਰਿਹਾ ਸੀ, ਮੈਂ ਉਹ ਭਾਈ ਮੈਨੂੰ ਕਹਿੰਦਾ ਭਾਈ ਮੈਂ ਤਾਂ ਟਰੱਕ ਲਿਆ, ਹੁਣ ਏਪੀਯੂ ਠੀਕ ਹੋ ਗਿਆ, ਮੈਂ ਟਾਇਰ ਪਵਾਉਣ ਚੱਲਾਂ। ਮੈਂ ਟਾਇਰਾਂ ਨੂੰ ਕੀ ਹੋਇਆ? ਕਹਿੰਦਾ ਭਾਈ ਸਾਈਡਾਂ ਤੋਂ ਖਾਦਾ ਗਿਆ। ਮੈਂ ਕਿਹਾ ਇਹ ਤਾਂ ਬਹੁਤ ਵਧੀਆ ਗੱਲ ਹੈ, ਪਰ ਪੈਸੇ ਬਹੁਤ ਅੱਜ ਕੱਲ ਖਰਚ ਰਹੇ ਹੋ, ਕੋਈ ਤੁਹਾਡੇ ਕੋਲ ਪੈਸੇ ਜ਼ਿਆਦਾ ਆ ਗਏ ਨੇ? ਕਹਿੰਦਾ ਭਾਜੀ ਪੈਸੇ ਹੈਗੇ ਨਹੀਂ, ਪਰ ਕੀ ਕਰੀਏ, ਡੀਓਟੀ ਇੰਸਪੈਕਸ਼ਨ ਨਾ ਹੋ ਜਾਏ। ਮੈਂ ਕਿਹਾ ਕੋਈ ਚੱਕਰ ਨਹੀਂ, ਆਪਣੇ ਕੋਲ ਟਾਇਰ ਪਿਆ, ਤੂੰ ਮੇਰੇ ਕੋਲ ਟਾਇਰ ਲੈ,
ਅਲਾਈਨਮੈਂਟ ਕਰਾ ਕੇ ਵੀਲ ਬੈਲੈਂਸਿੰਗ ਕਰਾ ਕੇ ਟਾਇਰ ਪਾ ਲੈ, ਤੇਰਾ ਗੁਜ਼ਾਰਾ ਹੋ ਜਾਏਗਾ। ਜਦੋਂ ਵਾਹ ਤੇਰਾ ਬਿਜ਼ਨਸ ਚੱਲਣਾ ਸ਼ੁਰੂ ਹੋ ਜਾਏਗਾ, ਥੋੜਾ ਜਿਹਾ ਕੰਮ ਬਿਹਤਰ ਹੋ ਜਾਣਾ, ਫਿਰ ਮਿਹਰਬਾਨੀ ਕਰੀ ਨੈਕਸਟ ਟਰੱਕ ਸਾਡੇ ਤੋਂ ਲੈ। ਕਹਿੰਦਾ ਭਾਈ ਹੁਣ ਵਾਹ ਤੁਹਾਡੇ ਤੋਂ ਲੈਣਾ, ਹੋਰ ਕਿੱਥੋਂ ਲਵਾਂਗੇ। ਵਾਹ 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 ਵਾਹ। ਮਤਲਬ ਕਹਿਣ ਦਾ ਮਕਸਦ ਜੇ ਚੁਟਕਲਾ ਇਹ ਸੀਗਾ ਕਿ ਤੁਸੀਂ ਕਈ ਵਾਰੀ ਸਿਚੁਏਸ਼ਨ 'ਚ ਹੁੰਦੇ ਹੋ, ਤੁਸੀਂ ਨੈਵਰ ਆਸਕ ਨੈਵਰ ਗੈਟ। ਇਹ ਜੇ ਤੁਸੀਂ ਰੋਇਆ ਹੀ ਮਾਂ ਵੀ ਦੁੱਧ ਦਿੰਦੀ ਜੀ। ਜੀ ਬਿਲਕੁਲ, ਜੇ ਤੁਸੀਂ ਆਖੋਗੇ ਤਾਂ ਕਈ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ, ਜਿਵੇਂ ਯੂਐਸਏ ਟਰੱਕ ਸੇਲ ਸਾਡੇ ਕੋਲ ਪਈਆਂ ਹੁੰਦੀਆਂ, ਅਸੀਂ ਹੈਲਪ ਕਰ ਸਕਦੇ ਹਾਂ। ਜੇ ਨਹੀਂ ਪਈ ਹੋਗੀ ਅਸੀਂ ਕਹਾਂਗੇ ਸੌਰੀ, ਅਸੀਂ ਇਹ ਨਹੀਂ ਕਰ ਸਕਦੇ, ਪਰ ਉਹਦਾ ਇਹ ਰਾਹ ਹੈਗਾ ਅਚੀਵ ਕਰਨ ਨੂੰ। ਜਿਵੇਂ ਗੱਲ ਤੋਂ ਗੱਲ ਨਿਕਲੀ, ਸਵੇਰ 4:30 ਵਜੇ ਕਾਲਾਂ ਆ ਰਹੀਆਂ ਸਨ, ਮੈਂ ਕੈਲੀਫੋਰਨੀਆ ਟਾਈਮ ਤੇ ਆ, ਉਹਨਾਂ ਦਾ ਮੇਰੇ ਖਿਆਲ 7 ਵਜ ਗਏ ਸੀ। ਹਾਂ ਹਾਂ ਤੇ ਮੈਂ ਫੋਨ ਨਹੀਂ ਚੱਕਿਆ, ਘੰਟੇ ਬਾਅਦ ਮੈਂ ਫੋਨ ਚੱਕਿਆ, ਮੈਂ ਕੀ ਹੋਇਆ? ਕਹਿੰਦਾ ਭਾਜੀ ਮੈਂ ਇੰਟਰਨੈਸ਼ਨਲ ਦੀ ਵਾਰੰਟੀ ਕਰਾਉਣ ਆਇਆ ਸੀ ਲਵ ਸਪੀਡ ਕੋ, ਤੇ ਉਹ ਕਹਿੰਦੇ ਤੇਰੀ ਵਾਰੰਟੀ ਕਵਰ ਨਹੀਂ ਆ। ਮੈਂ ਕਿਹਾ ਬਹੁਤ ਅੱਛਾ ਵਧੀਆ ਗੱਲ ਹੈ, ਅੱਗੇ ਕੀ ਹੋਇਆ? ਕਹਿੰਦਾ ਭਾਈ ਤੁਸੀਂ ਤਾਂ ਫੋਨ ਚੱਕਿਆ ਨਹੀਂ, ਮੈਂ ਫਿਰ ਇੰਟਰਨੈਸ਼ਨਲ ਨੂੰ ਕਾਲ ਲਾ ਲਈ ਤੇ ਉਹਨਾਂ ਨੇ ਕਿਹਾ ਕਵਰ ਆ, ਤੇ ਮੈਂ ਇਹਨਾਂ ਨੂੰ ਗੱਲ ਵਾਹ ਕਰਾ ਦਿੱਤੀ। ਵਾਹ ਵਾਹ ਵਾਹ, ਗੁੱਡ ਗੁੱਡ ਗੁੱਡ। ਤੇ ਮੈਂ ਕਿਹਾ ਭਾਜੀ ਜੇ ਇਹ ਗੱਲ ਆਪਾਂ ਸਭ ਤੋਂ ਪਹਿਲਾਂ ਲੈ ਕੇ ਚੱਲੀਏ ਕਿ ਜਦੋਂ ਵੀ ਇਦਾਂ ਦੀ ਕੋਈ ਸਿਚੁਏਸ਼ਨ ਹੋਏ, ਤੁਸੀਂ ਆਪ ਫੋਨ ਚੱਕੋ ਤੇ 2 ਵਾਰੀ ਕਾਲ ਕਰ ਲਓ। ਅੱਗੋਂ ਨੇ ਜਿੰਨਾ ਵੀ ਕਰਨੀ ਹੈਲਪ ਹੀ ਕਰਨੀ, ਇਹ ਕਿਸੇ ਨਹੀਂ ਕਹਿਣਾ ਕਿ ਭਾਈ ਮੈਂ ਕੰਮ ਤੇ ਬੈਠਾ, ਮੈਂ ਇੰਟਰਨੈਸ਼ਨਲ ਦਾ ਫੋਨ ਚੱਕ ਰਿਹਾ, ਮੈਂ ਸੈਲਰੀ ਲੈ ਰਿਹਾ ਇੰਟਰਨੈਸ਼ਨਲ ਦਾ ਫੋਨ ਚੱਕਣ ਦੀ, ਪਰ ਮੈਂ ਤੇਰੀ ਗੱਲ ਦਾ ਆਨਸਰ ਨਹੀਂ ਕਰਨਾ। ਇਦਾਂ ਕਦੀ ਨਹੀਂ ਹੋਣਾ। ਇਦਾਂ ਜੀ, ਇਹ ਤਾਂ ਵਾਰੰਟੀਆਂ ਪੱਕੀਆਂ ਮਿੱਥੀਆਂ ਜਿਹੜੀਆਂ, ਔਰ ਜਿਹਨੂੰ ਕਹਿੰਦੇ ਨੇ ਗੱਲ ਕਾਲ ਦੇ ਉੱਤੇ ਪਹਿਰਾ ਹੋਵੇ ਤੇ ਇਹ ਸਹੂਲਤਾਂ ਹੁੰਦੀਆਂ। ਸੋ ਇਹ ਟਰੱਕ ਖਰੀਦਣ ਤੋਂ ਪਹਿਲੇ ਤੁਸੀਂ ਸਭ ਕੁਝ ਦੇਖਣਾ। ਸਈਦ ਸਾਹਿਬ ਅੱਜ ਤੱਕ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ, ਬੜੀ ਬੜੀ ਮਿਹਰਬਾਨੀ, ਬਹੁਤ ਫਰੂਟਫੁਲ ਗੱਲਬਾਤ ਰਹੀ, ਔਰ ਅਸੀਂ ਆਸਵੰਦ ਹਾਂ ਕਿ ਆਉਂਦੇ ਹਫਤੇ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੇ, ਫਿਰ ਰੂਬਰੂ ਹੋਵਾਂਗੇ, ਫਿਰ ਤੁਹਾਨੂੰ ਤੰਗ ਕਰਾਂਗੇ। ਅੱਜ ਜਿੰਨਾ ਤੰਗ ਕੀਤਾ ਉਹਦੇ ਲਈ ਤੁਹਾਡਾ ਧੰਨਵਾਦ। ਥੈਂਕ ਯੂ ਜੀ ਸਭ ਨੂੰ, ਨਮਸਕਾਰ, ਸਤਿ ਸ੍ਰੀ ਅਕਾਲ, ਤੇ ਸਭ ਨੂੰ ਬਹੁਤ ਬਹੁਤ ਸਲਾਮ ਅਲੈਕੁਮ जी। वालेकुम सलाम, सलामत रहो, सत श्री अकाल जी और सलाम आदाब। ये सन जी सैयद साहब यूएसए ट्रक सेल्स तो, और मैं सा मसूद मल्ली पंजाबी रेडियो यूएसए तो, और आप सब सीगे साडे नाल कुछ सैयद साहब दे भरोसामंद, कुछ साडे स्रोते, साडे दर्शक। सो अज दी इस गलबात नूं असीं इत्थे ही अंत कर रहे हैं, इस आस उम्मीद दे नाल कि जिंदगी शर्त सां वफा कीती फिर मिलांगे। सो आउंदी मुलाकात तक लई तुहाडा मेरा साडा सारिआं दा रब राखा।